अस्सलाम वालेकुम। की हाल चाल है ਤੁਹਾਡਾ? ठीक ठाक हो तुसी सारे? कैसी तबीयत है ਤੁਹਾਡੀ ਸਾਰਿਆਂ ਦੀ? ਅੱਲਾ ਕਰੇ ਤੁਸੀਂ ਸਾਰੇ ਹੱਸਦੇ ਰਹੋ ਤੇ ਵਸਦੇ ਰਹੋ। ਤੇ ਅੱਜ ਅਸੀਂ ਜਾ ਰਹੇ ਹਾਂ, ਵੀ ਨਿਕਲ ਪਏ ਹਾਂ ਘਰੋਂ। ਤੇ ਅੱਜ ਤੁਸੀਂ ਦੇਖ ਲਓ, ਤੁਸੀਂ ਮੈਨੂੰ ਗਾੜੀ ਵਿੱਚ ਦੇਖ ਰਹੇ ਹੋ, ਇਹ ਨਾ ਸਮਝਿਓ ਕਿ ਮੈਂ ਹਰ ਵੇਲੇ ਰਕਸ਼ੇ 'ਚ ਹੀ ਬੈਠੀ ਰਹਿੰਦੀ ਆ। ਬਹੁਤ ਸਾਰੇ ਲੋਕਾਂ ਨੇ ਕਮੈਂਟ ਕੀਤਾ ਕਿ ਤੁਸੀਂ ਜਿਸ ਦਿਨ ਦੇ ਆਏ ਹੋ ਰਕਸ਼ੇ ਵਿੱਚ ਹੀ ਸਫ਼ਰ ਪੇ ਕਰਦੇ ਹੋ। ਅੱਜ ਮੈਂ ਬਈ ਅਲਹਮਦੁਲਿਲਾ ਗਾੜੀ ਵਿੱਚ ਫਾਈਨਲੀ ਬੈਠ ਗਈ ਹਾਂ ਤੇ ਅਸੀਂ ਜਾ ਰਹੇ ਹਾਂ ਇੱਥੇ ਹੈਦਰਾਬਾਦ ਮਾਲ, ਬੁਲੇਵਰਡ ਮਾਲ ਦੇ ਨਾਂ ਤੇ ਬਣਿਆ ਵੇ। ਹੋਰ ਮਾਰਕੀਟਸ ਵੀ हैदराबाद 'ਚ ਕਾਫੀ ਨੇ। रेशम बाज़ार काफ़ी पुराना बाज़ार है, तो बहुत लंबा बाज़ार है। अगर मैं जा सकी तो मैं किसी दिन उत्थे भी जावांगी। और 8 नंबर मार्केट अभी खासा बड़ा बाज़ार है, और क्लॉथ मार्केट बड़े बड़े बाज़ार ने इतने भी शहर से। पर है कि मॉल बनया वे, और सुनिया कि बड़ा अच्छा भी, हर वैरायटी है, सारे ब्रांड्स होते ने। ਤੇ ਅਸੀਂ ਹੁਣ ਉੱਥੇ ਤੇ ਜਾ ਰਹੇ ਹਾਂ। ਉੱਥੇ ਤੇ ਗੋਲ ਗੱਪੇ ਵੀ ਬੜੇ ਮਸ਼ਹੂਰ ਨੇ, ਤੇ ਇਸ ਤੋਂ ਫਿਰ ਅਸੀਂ ਉੱਥੇ ਸ਼ਾਇਦ ਗੋਲ ਗੱਪੇ ਵੀ ਖਾਈਏ। ਤੇ ਮੈਨੂੰ ਫਿਰ ਆਪਣਾ ਗੋਲ ਗੱਪਾ ਵੀ ਯਾਦ ਆ ਗਿਆ, ਇਹ ਹੈ ਹਮਾਰਾ ਗੋਲ ਗੱਪਾ। ਤੇ ਗੋਲ ਗੱਪਾ ਉਦਾਸ ਵੀ ਹੋ ਗਿਆ ਮੇਰੇ ਬਗੈਰ। ਤੇ ਬਹਿਰਹਾਲ ਅਸੀਂ ਹੁਣ ਮਾਲ ਜਾਂਦੇ ਹਾਂ ਤੇ ਫਿਰ ਤੁਹਾਨੂੰ ਦਿਖਾਉਂਦੇ ਹਾਂ ਵੀ ਉੱਥੇ ਕਿਹੜੇ ਕਿਹੜੇ ਬ੍ਰਾਂਡਸ ਨੇ, ਜਾਂ ਅਸੀਂ ਕੋਈ ਸ਼ਾਪਿੰਗ ਕਰਦੇ ਹਾਂ ਜਾਂ ਸਿਰਫ ਵਿੰਡੋ ਸ਼ਾਪਿੰਗ ਕਰਕੇ ਤੇ ਵਾਪਸ ਆ ਜਾਂਦੇ ਹਾਂ ਘਰ। ਤੇ ਇਹ ਫਿਰ ਤੁਹਾਨੂੰ ਨਾਲ ਰੱਖਾਂਗੇ। सिम लैन वास्ते आए हैं, भी 10 साल लैके आए। यू फुल के सेंटर पहुँचे आ, तो सिम ਦੀ ਅਸੀਂ ਕਰ ਰਹੇ ਹਾਂ ਹੁਣ। ਸਾਡੇ ਕੀ ਬਾਇਓਮੈਟ੍ਰਿਕ ਹੋਣਗੇ, ਤੇ ਉਸ ਤੋਂ ਬਾਅਦ ਫਿਰ ਅਸੀਂ ਸਾਨੂੰ ਨੰਬਰ ਮਿਲ ਜਾਏਗਾ ਕੋਈ ਅੱਛਾ ਜਿਹਾ। ਦੇਖੋ ਕਿਹੜਾ ਮਿਲਦਾ ਨੰਬਰ ਸਾਨੂੰ। बड़ा ज़बरदस्त मॉल है भाई। फर्स्ट टाइम आई हाँ। हैदराबाद ने भी काफ़ी तरक्की कर ली है, खास अच्छी शॉप्स बन गई हैं। जो ने जमशेरे असी दे जाने ते नाल तुहानूं दिखांदे जाने। Threads and motifs. नहीं आ रहा कि हैदराबाद में इन्नी अच्छी बन गया मॉल, इन्ना अच्छा मॉल बन गया है। बहुत ही खूबसूरत बनया में और अच्छे है सारे ब्रांड्स है। इतने असीं हुण वारी वारी फिरांगे, इत्थे घुमांगे। रहे कि खुशी इस गल की हो रही कि साढ़े शहर ने भी तरक्की की है। अच्छी चीज़ा, अच्छे मॉल, अच्छे फूड कोर्ट भी है, असीं उत्थे भी जावांगे। बहुत ज़बरदस्त जड़ा ना कि कहते ने मैनूं लग्गिया वे। मेरी तो फेवरेट यही है ना। कितनी अच्छी है।
अच्छा लग रहा है। ਮਿਨੀ ਮਾਈਨਰ ਤੇ ਬੈਠੇ ਆ ਜੀ ਅਸੀਂ। ਇੱਥੇ ਦੇਖਿਆ ਬੱਚਿਆਂ ਦੇ ਕੁੜਤੇ ਲੈਣ ਵਾਸਤੇ ਮੈਂ ਆਈ ਸਾਂ, ਪਰ ਸਾਈਜ਼ਸ ਨਹੀਂ ਮਿਲੇ। ਉਹਨਾਂ ਨੇ ਕਿਹਾ ਕਿ 1 ਹਫ਼ਤੇ ਤੋਂ ਬਾਅਦ ਨਿਊ ਅਰਾਈਵਲ ਆ ਰਿਹਾ ਵੇ, ਫਿਰ ਤੁਸੀਂ ਚੈੱਕ ਕਰ ਲਈਓ। ਕਿ ਚਲੋ ਠੀਕ ਹੈ। ਜ਼ਿਆਦਾਤਰ ਤੇ 50% ਆਫ ਲੱਗਿਆ, ਪਰ ਸਾਨੂੰ ਕੁੜਤਿਆਂ ਦੇ ਵਿੱਚ ਕਲਰ ਔਰ ਸਾਈਜ਼ ਵਗੈਰਾ ਨਹੀਂ ਮਿਲੇ, ਇਸ ਤੋਂ ਅਸੀਂ ਹੁਣ ਸਹੀ ਜਾ ਰਹੇ ਵਾਪਸ। ਸੂਟ ਲੈ ਕੇ ਆਈ ਹਾਂ, ਲੌਨ ਚੁੰਨਰੀ, ਗੁੱਲ ਅਹਿਮਦ ਦੀ ਹੈ ਚੁੰਨਰੀ ਲੌਨ। ਮੈਨੂੰ ਬੜਾ ਜ਼ਬਰਦਸਤ ਲੱਗਿਆ। ਇਹਦਾ ਕਲਰ ਵੀ ਬੜਾ ਪਿਆਰਾ ਹੈ, ਬੋਟਲ ਗ੍ਰੀਨ ਕਲਰ, ਔਰ ਦੁਪੱਟੇ ਦਾ ਵੀ ਪੱਲੂ ਔਰ ਇਹ ਡਿਜ਼ਾਈਨ ਬਹੁਤ ਹੀ ਜ਼ਬਰਦਸਤ ਬਣਿਆ ਹੈ। ਤੇ ਇਹ ਜਿਹੜਾ ਜੀ ਦੇਖੋ, ਇੱਕ ਲੈ ਕੇ ਆਈ ਹਾਂ ਨਿਸ਼ਾਤ, ਮੈਨੂੰ ਬੜਾ ਅੱਛਾ ਲੱਗਿਆ। ਚੀਤਾ ਪ੍ਰਿੰਟ ਸਟਾਈਲ, ਪਸੰਦ ਆਪਣੀ ਆਪਣੀ, ਨਸੀਬ ਆਪਣਾ ਆਪਣਾ। ਤੇ ਬਈ ਇਹਦੇ ਨਾਲ ਟਰਾਊਜ਼ਰ ਹੈ। ਇਹ ਮੇਰੀ ਭਾਬੀ ਨੇ ਮੈਨੂੰ ਸੂਟ ਦਿੱਤਾ ਹੈ, ਜਦ ਕਰਾਚੀ ਮੈਂ ਗਈ, ਮੈਨੂੰ ਗਿਫਟ ਮਿਲਿਆ ਅਲ ਕਰਮ। ਇਹਦਾ ਦੁਪੱਟਾ ਵੀ ਬੜਾ ਖੂਬਸੂਰਤ ਹੈ, ਇਹਦਾ ਕਲਰ ਵੀ ਆਸਮਾਨੀ ਕਲਰ ਹੈ, ਲਾਈਟ ਆਸਮਾਨੀ ਕਲਰ, ਔਰ ਇਹ ਨਾਲ ਡਾਰਕ ਦੇ ਨਾਲ ਬਾਰਡਰ ਬਣਿਆ ਹੈ। ਦੁਪੱਟਾ ਵੀ ਬੜਾ ਖੂਬਸੂਰਤ ਹੈ। ਤੇ ਇਹਦਾ ਟਰਾਊਜ਼ਰ ਹੈ। ਤੇ ਮੈਂ ਹੁਣ ਸਿਲਣਾ ਦੇਣ ਜਾ ਰਹੀ ਹਾਂ। ਇੱਕ ਇਹ ਸੂਟ ਹੈ ਮੇਰਾ ਨਿਸ਼ਾਤ ਦਾ। ਤੇ ਹੁਣ ਦਰਜੀ ਨੂੰ ਬੁਲਾਇਆ ਵੇ ਘਰ, ਆਤਿਫ ਨੂੰ ਕਿਹਾ ਆਤਿਫ ਆ ਜਾ, ਕਿਉਂਕਿ ਆਤਿਫ ਘਰੋਂ ਹੀ ਆ ਕੇ ਕੱਪੜੇ ਲੈ ਕੇ ਚਲਾ ਜਾਂਦਾ। ਮੈਂ 'ਚ ਕੱਢ ਕੇ ਰੱਖੇ ਨੇ, ਆਤਿਫ ਆਉਣ ਵਾਲਾ ਵੇ, ਤੇ ਫਿਰ ਅਸੀਂ ਉਹਨੂੰ ਇਹ ਜਿਹੜਾ ਨਾ ਸਾਰੇ ਕੱਪੜੇ ਦੇਵਾਂਗੀ। ਇੱਕ ਆਧ ਹੋਰ ਚੀਜ਼ ਵੀ ਹੈ, ਸਾਰੇ ਫਿਰ ਅਸੀਂ ਸਿਲਾਈ ਲਈ ਦੇਵਾਂਗੇ। ਅੱਜ ਅਸੀਂ ਮੌਲ ਗਏ, ਬਹੁਤ ਹੀ ਅੱਛਾ ਮੌਲ ਬਣਿਆ ਹੋਇਆ ਹੈ, ਬਹੁਤ ਮਜ਼ਾ ਆਇਆ ਮੈਨੂੰ। ਕਿ ਅੱਛਾ ਲੱਗਿਆ ਕਿ ਅੱਜ ਸਾਡੇ ਸ਼ਹਿਰ ਵਿੱਚ ਵੀ ਕੁਝ ਅੱਛੀਆਂ ਚੀਜ਼ਾਂ ਬਣੀਆਂ ਨੇ। ਜ਼ਿਆਦਾਤਰ ਹੈਦਰਾਬਾਦ ਬਹੁਤ ਅੱਛਾ ਸ਼ਹਿਰ ਹੈ, ਪਰ ਇਹਦੇ ਗੰਦਗੀ ਦੇ ਖਾਸੇ ਮੈਨੂੰ ਢੇਰ ਨਜ਼ਰ ਆਏ। ਉਹ ਗੰਦਗੀ ਜਗ੍ਹਾ ਜਗ੍ਹਾ ਜਿਹੜੀ ਗੰਦਗੀ ਹੈ, ਉਹਨੇ ਉਹਦਾ ਹੁਸਨ ਖਰਾਬ ਕੀਤਾ ਹੈ। ਵਰਨਾ ਸ਼ਹਿਰ ਬਹੁਤ ਅੱਛਾ ਵੇ, ਦਰਮਿਆਨਾ ਜਿਹਾ ਸ਼ਹਿਰ ਹੈ, ਬਹੁਤ ਜ਼ਿਆਦਾ ਆਬਾਦੀ ਵੀ ਨਹੀਂ, ਬਹੁਤ ਘੱਟ ਵੀ ਨਹੀਂ, तमाम सहूलतां दस्तियाब ने। ते मैं तुहानूं एक दिन हैदराबाद का भी पूरा कोशिश करांगी कि विजिट करावां, खास मुकामात उहदे दिखावां। ते हुण मैं कपड़े कढ़ के रख लेने, श्रिंग वगैरह कर लेने असी। ते हुण टेलर आउण वाला है, ਤੇ ਉਹਨੂੰ ਮੈਂ ਕੱਪੜੇ ਆਪਣੇ ਦੇਵਾਂਗੀ। 4 ਸੂਟ ਵਾਲੇ ਹੋਰ ਵੀ ਜਿਹੜੇ ਨਾ ਬਾਹਰ ਸ਼ਰਿੰਕ ਕਰਕੇ ਪਾਏ ਹੋਏ ਨੇ, ਉਹ ਹੁਣ ਮੈਂ ਉਤਾਰਾਂ ਜਾ ਕੇ ਤਾਰ ਦੇ ਉੱਪਰੋਂ, ਉਹਨੂੰ ਵੀ ਠੱਪ ਠੁੱਪ ਕੇ ਰੱਖਾਂ। ਤੇ ਫਿਰ ਦਰਜੀ ਉਹਨੇ ਜਦੋਂ ਆਤਿਫ ਨੇ ਆਉਣਾ ਨਾ, ਬੜਾ ਲੰਬਾ ਮਰਹਲਾ ਹੁੰਦਾ ਵੀ, ਫਿਰ ਉਹਨੂੰ ਇੱਕ ਚੀਜ਼ ਸਮਝਾਉਣੀ ਪੈਂਦੀ ਹੈ ਵੀ ਇਸ ਤਰ੍ਹਾਂ ਕਰਨਾ, ਇਸ ਤਰ੍ਹਾਂ ਕਰਨਾ, ਇਹਦਾ ਇਸ ਤਰ੍ਹਾਂ ਕਰਨਾ। ਵੈਸੇ ਜ਼ਿਆਦਾਤਰ ਤਾਂ ਮੈਂ ਸਾਦੇ ਹੀ ਕੱਪੜੇ ਪਾਉਂਦੀ ਹਾਂ, ਬਹੁਤ ਜ਼ਿਆਦਾ ਡਿਜ਼ਾਈਨਿੰਗ ਵਾਲੇ ਕੱਪੜੇ ਮੇਰੇ ਨਹੀਂ ਹੁੰਦੇ ਨੇ, ਲੇਕਿਨ ਫਿਰ ਵੀ ਆਪਣੇ ਹਿਸਾਬ ਨਾਲ ਦੱਸਣਾ ਪੈਂਦਾ ਵੇ। ਲੋ ਜੀ, ਹੁਣ ਅਸੀਂ ਇਹ ਸਾਰੇ ਇਕੱਠੇ ਕਰਨੇ ਆ, ਜਾ ਕੇ ਬਾਹਰ ਉਹਦੇ ਰੱਖਾਂ, ਮੈਂ ਢੇਰ ਲਾ ਦੇਵਾਂ ਉੱਥੇ। ਤੇ ਉਸ ਤੋਂ ਬਾਅਦ ਫਿਰ ਆਤਿਫ ਆਉਂਦਾ ਵੇ, ਤੇ ਅਸੀਂ ਕੀ ਕਹਿੰਦੇ ਨੇ ਉਹਨੂੰ ਕੱਪੜੇ ਦੇਵਾਂਗੇ। ਤੇ ਦਿਨ ਦਾ ਅਖਤਤਾਮ ਹੋ ਗਿਆ। ਸੁਬਾਹ ਅਸੀਂ ਨਿਕਲੇ, ਉੱਥੇ ਗਏ, ਯੂਫੋਨ ਦੀ ਸਿਮ ਲਈ ਕੀਤਾ, ਉਹ ਤੋਂ ਮਾਲ ਤੋਂ ਘੁੰਮੇ, ਵਾਪਸ ਆਏ, ਹੁਣ ਥੱਕ ਟੁੱਟ ਕੇ ਬੈਠ ਗਏ। ਕਿੱਥੇ ਦਿਨ ਚੜ੍ਹਿਆ ਕਿੱਥੇ ਪਤਾ ਹੀ ਨਹੀਂ ਪਿਆ ਚੱਲਦਾ। ਤੇਜ਼ੀ ਦੇ ਨਾਲ ਦਿਨ ਗੁਜ਼ਰ ਵੀ ਰਹੇ ਨੇ। ਤੇ ਇਸ ਤਰ੍ਹਾਂ ਹੀ ਸਾਡੇ ਇੱਕ ਦਿਨ ਜਾਣ ਦਾ ਵੀ ਟਾਈਮ ਆ ਜਾਣਾ ਵੀ, ਤੇ ਅਸੀਂ ਇਸ ਵਾਪਸੀ ਦਾ ਸਫ਼ਰ ਇਖਤਿਆਰ ਕਰ ਲੈਣਾ। ਤੇ ਫਿਰ ਇਨਸ਼ਾਅੱਲਾ ਮਿਲਦੇ ਹਾਂ ਤੁਹਾਡੇ ਨਾਲ ਇੱਕ ਨਵੀਂ ਗੱਲ ਦੇ ਨਾਲ, ਨਵੀਂ ਯਾਦ ਦੇ ਨਾਲ। ਅਗਰ ਕਿਤੇ ਮੈਂ ਜਾਵਾਂਗੀ, ਕਿਉਂਕਿ ਇੱਥੇ ਜ਼ਿਆਦਾਤਰ ਮਸਲਾ ਇਹ ਹੁੰਦਾ ਵੇ ਕਿ ਮੈਂ ਤੁਹਾਨੂੰ ਦੱਸਿਆ ਕਿ ਬਾਹਰ ਜਾਂਦੀ ਹਾਂ, ਛੀਨਾ ਛਪਟੀ ਦੇ ਡਰ ਦੀ ਵਜ੍ਹਾ ਨਾਲ ਮੈਂ ਜ਼ਿਆਦਾ ਫ਼ੋਨ ਬਾਹਰ ਕੱਢ ਨਹੀਂ ਸਕਦੀ। ਤੇ ਇਸ ਤੋਂ ਫਿਰ ਜ਼ਿਆਦਾ ਕਲਿੱਪ ਮੈਂ ਤੁਹਾਡੇ ਵਾਸਤੇ ਨਹੀਂ ਬਣਾ ਸਕਦੀ। ਕਿਸੇ ਦਿਨ ਮੈਂ ਗਾੜੀ 'ਚ ਬੈਠ ਕੇ ਫਿਰ ਮੈਂ ਜ਼ਰੂਰ ਤੁਹਾਨੂੰ ਸਾਰੀ ਜਗ੍ਹਾ ਦੀ ਸੈਰ ਕਰਾਵਾਂਗੀ। ਫਿਰ ਮਿਲਦੇ ਹਾਂ। ਅੱਲਾ ਹਾਫਿਜ਼ ਤੇ ਰੱਬ ਰਾਖਾ।